ਉਹ ਜਿਹੜੇ ਹਿੰਦੂਆਂ ਨੇ ਤੁਹਾਡੀ ਮਦਦ ਕੀਤੀ ਸੀ ਉਹਦੇ ਬਾਰੇ ਦੱਸੋ, ਉਹਨਾਂ ਨੇ ਕਿਸ ਤਰ੍ਹਾਂ ਮਦਦ ਕੀਤੀ ਸੀ ਤੁਹਾਡੀ? वह मिलिट्री गई, उन्होंने कहा ये मुसलमान है, इन्हें मार दे। अच्छा उसने क्या कहने लगा मैं गंगा जल की कसम खा रहा हूँ, अच्छा हमारे पिंड में कोई मांगी धार नहीं। ਅੱਛਾ ਉਹਨੇ ਕਿਹਾ ਕੋਈ ਮਾਰ ਧਾਰ ਨਹੀਂ ਕਰਨੀ। हाँ ਕਿਹੜਾ ਬੰਦਾ ਸੀ ਉਹ ਹਿੰਦੂਆਂ ਦਾ? वो ਤੇ ਤੁਹਾਡੇ ਵਾਲਦ ਸਾਹਿਬ ਫਿਰ ਦਿੱਲੀੋਂ ਕਿਸ ਤਰ੍ਹਾਂ ਪਿੰਡ ਵਾਪਸ ਚਲੇ ਗਏ? छावनी गए, छावनी से फिर नौरंगपुर गए, 5-6 आदमी थे, 6। ਤੁਹਾਨੂੰ ਕੀ ਦੱਸ ਕੇ ਗਏ ਸੀ? पिंड बसेगा फिर। ਅੱਛਾ ਤੁਹਾਨੂੰ ਇਹ ਦੱਸਿਆ ਕਿ ਪਿੰਡ ਵਸਾਵਾਂਗੇ ਦੁਬਾਰਾ। ਫਿਰ ਜਿਹੜੇ ਮਰੇ ਸੀ ਉਹਨਾਂ ਨੂੰ ਫਿਰ ਦਫਨਾਇਆ, ਜਨਾਜ਼ਾ ਵਗੈਰਾ ਪੜਵਾਇਆ ਉਹਨਾਂ ਦਾ? दफना उन्होंने कहा मेरे बात चढ़ गई है, ਅੱਛਾ वो भज गए फिर। ਅੱਛਾ 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 अब मैं वो आ गए। ਮਿਊ ਜਿਹੜੇ ਸੀ ਆਲੇ ਦੁਆਲੇ ਪਿੰਡਾਂ 'ਚ ਰਹਿੰਦੇ ਸੀ? पहाड़ पर रहे थे, ਅੱਛਾ ਪਹਾੜ ਤੋਂ ਪਰਲੇ ਪਾਸੇ पहले पार। ਉਹ ਆਏ ਸੀ ਤੁਹਾਡੀ ਮਦਦ ਵਾਸਤੇ? उन्होंने गोली चलाई थी आके पहाड़ में। ਅੱਛਾ ਗੋਲੀ ਚਲਾਈ ਸੀ? हाँ। ਵਾਹ ਜੀ ਵਾਹ। कोई ताई तो भजे जी वो। ਹੂੰ सही उन्होंने क्या भजना नहीं, अभी फिर आके बड़ा रहे। ਅੱਛਾ ਅੱਛਾ ਸੀ ਤੁਹਾਡਾ ਇਹਦੇ ਵਿੱਚ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਹੈ ਸਨ? है ਕਿੰਨੇ ਕੋ ਘਰ ਸਨ ਸਿੱਖਾਂ ਹਿੰਦੂਆਂ ਦੇ? घर थे 10 थे, हिंदुओं के थे। ਅੱਛਾ 10 ਹਿੰਦੂਆਂ ਦੇ ਸੀ। हाँ। ਹੂੰ फकीरों के थे, ਅੱਛਾ खातियों के थे। ਅੱਛਾ ਕੋਈ ਨਾਂ ਯਾਦ ਨੇ ਹਿੰਦੂਆਂ ਦੇ? हाँ ਦੱਸੋ ਕੀ ਨਾਂ ਸਨ? मंगलिया। ਮੰਗਲੀਆ? हाँ ਹੂੰ रतिया कई थे। ਅੱਛਾ ਰਤੀਆ। हाँ चमार भी थे, ਚਮਾਰਾਂ ਦਾ ਕੀ ਨਾਂ ਸਨ? चमारों का रतिया। ਅੱਛਾ ਰਤੀਆ ਸੀ। हाँ अस्सलाम वालेकुम जी, सत श्री अकाल, आदाब दोस्तों साहब ਦਾ ਪੰਜਾਬ ਦੀ ਟੀਮ ਡੇਰਾ ਕੇਰ ਵਾਲਾ ਕੜਿਆਲ ਦੇ ਵਿੱਚ ਪਹੁੰਚੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਗੁਰਗਾਵਾਂ ਦੇ ਬਜ਼ੁਰਗ ਨੇ ਤੇ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਆ ਲੋਕ 47 ਵੇਲੇ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਉੱਥੇ ਕੀ ਕੁਝ ਦੇਖਿਆ। ਬਜ਼ੁਰਗਾਂ ਦੀ ਉਸ ਵੇਲੇ ਉਮਰ 13 ਸਾਲ ਸੀ ਤੇ ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम, वालेकुम। ਕੀ ਹਾਲ ਚਾਲ ਹੈ? ठीक ठाक। ਕੀ ਨਾਮ ਹੈ ਬਜ਼ੁਰਗੋ ਆਪਣਾ? मनोवर। ਮੁਨੱਵਰ। ਮੁਨੱਵਰ ਖਾਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? अब्दुलरहमान। ਅਬਦੁਰਰਹਿਮਾਨ। ਤੇ ਦਾਦਾ ਜੀ ਦਾ? रहीम भगत। ਰਹੀਮ ਬਖਸ਼। ਕਿਹੜੀ ਬਰਾਦਰੀ ਆਪਣੀ? बलोच। ਬਲੋਚ। हाँ ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਹੁੰਦਾ ਸੀ? नौरंगपुर। ਨੂਰਨਪੁਰ। हाँ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? सिंगापुर था, मानसर था, नखड़ोला था, सिंगापुर था। ਇਹਦੀ ਤਹਿਸੀਲ ਕਿਹੜੀ ਸੀ? गुड़गांव। ਗੁੜਗਾਵਾਂ। हाँ ਤੇ ਜ਼ਿਲ੍ਹਾ ਵੀ ਗੁੜਗਾਵਾਂ। हाँ ਸਹੀ ਹੋ ਗਿਆ। ਤੇ ਕੋਈ ਲਾਗੇ ਰਿਆਸਤ ਵੀ ਪੈਂਦੀ ਸੀ ਉਸ ਟਾਈਮ? रियासत दूर थी, ਕਿਹੜੀ ਰਿਆਸਤ ਪੈਂਦੀ ਸੀ? पटौदी। ਹਾਂਜੀ पटौदी। ਪਟੌਦੀ। हाँ ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? फिर तो छोटा सा था। ਅੱਛਾ ਛੋਟਾ ਪਿੰਡ ਸੀ। हाँ इस बार लंबा सी, इस बार छोटा था। ਅੱਛਾ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉਸ ਪਿੰਡ ਦੇ ਵਿੱਚ? वो थे फकीर भी थे, खाती भी थे, लोहार भी थे, हीर भी थे, बेहोश भी थे। ਅੱਛਾ ਬਲੋਚ ਵੀ ਸੀ। हाँ। ਲੰਬੜਦਾਰ ਕਿੰਨੇ ਸੀ? नंबरदार थे 4। 4 ਲੰਬੜਦਾਰ ਸੀ। 4 नंबरदार। ਕੋਈ ਨਾਂ ਯਾਦ ਆ ਕਿਸੇ ਲੰਬੜਦਾਰ ਦਾ? हाँ ਦੱਸੋ। हफीज नंबरदार, ਅੱਛਾ एक वो वली मुकदम था। ਅੱਛਾ ਬੱਲੀ। हाँ ਦੋਵਾਂ ਦੇ ਯਾਦ ਨੇ ਤੁਹਾਨੂੰ? एक उमराव। ਅੱਛਾ हाँ ਉਮਰਾਓ। ਸਹੀ हाँ ਹੋ। हाफा जी इसका बाप का नाम था। ਅੱਛਾ 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 ਇਹ ਵੀ ਬਲੋਚਾਂ ਦੀ ਸੀ ਲੰਬੜਦਾਰੀਆਂ? बिलोच चौधरी। ਅੱਛਾ ਅੱਛਾ ਅੱਛਾ। ਆਪਣੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 3 ਪੱਕੀਆਂ ਮਸਜਿਦਾਂ ਸੀ ਕਿ ਕੱਚੀਆਂ? पक्किया। ਅੱਛਾ ਪੱਕੀਆਂ ਮਸਜਿਦਾਂ ਸੀ। हाँ ਸਹੀ ਹੋ ਗਿਆ। ਤੇ ਆਪਣੇ ਜਿਹੜੇ ਘਰ ਹੁੰਦੇ ਸੀ हाँ ਉਹ ਪੱਕੇ ਹੁੰਦੇ ਸੀ ਕਿ पक्के ਕੱਚੇ? पक्के ਅੱਛਾ ਪੱਕੇ ਸੀ। पक्के। ਤੁਹਾਨੂੰ ਪਤਾ ਆਪਣੇ ਘਰ ਦਾ ਨਕਸ਼ਾ ਕਿ ਇੱਥੇ ਦੀ ਘਰ ਆਪਣਾ? पता ਦੱਸੋ। वो था रहमतुल्लाह की हवेली था, उसके उर्रे पासे थे, चढ़ पासे। ਚੜ੍ਹਦੇ ਪਾਸੇ ਸੀ ਘਰ। ਕਿੰਨੇ ਕਮਰੇ ਹੁੰਦੇ ਸੀ ਘਰ ਦੇ? कमरे थे 6। 6 ਕਮਰੇ। 6 ਛੋਟੀ ਇੱਟ ਦਾ ਸੀ ਮਕਾਨ ਕਿ ਵੱਡੀ ਇੱਟ ਦਾ ਸੀ? पत्थरों का था। ਅੱਛਾ ਪੱਥਰਾਂ ਦਾ ਸੀ। हम्म।
ਸਾਰੇ ਪਿੰਡ ਦੇ ਵਿੱਚ ਪੱਥਰਾਂ ਦੇ ਮਕਾਨ ਹੁੰਦੇ ਸੀ? पत्थरों में ਅੱਛਾ। पाल लेते था। ਤੇ ਆਪਣੇ ਬਜ਼ੁਰਗ ਕੀ ਕੰਮ ਕਰਦੇ ਹੁੰਦੇ ਸੀ? जिम्मेदार। ਜ਼ਮੀਨ ਖੇਤੀਬਾੜੀ? हाँ ਮਾਲ ਡੰਗਰ ਵੀ ਰੱਖਿਆ ਹੁੰਦਾ ਸੀ? माल नगर भी था। ਕਿਸ ਤਰ੍ਹਾਂ ਦਾ ਇਲਾਕਾ ਹੁੰਦਾ ਸੀ ਤੁਹਾਡਾ? बरानी ਵਿਰਾਨੀ ਸੀ? हाँ ਖੂਹ ਖਾ ਕੋਈ ਨਹੀਂ ਸੀ ਲੱਗੇ? लगे हुए थे। ਕੋਈ ਨਾਂ ਯਾਦ ਨੇ ਖੂਹਾਂ ਦੇ? हाँ ਦੱਸੋ। मीठिया कुआ था एक ਹੂੰ। हमारे मामू का कुआ था, एक नानो का कुआ था, ਅੱਛਾ भाई मौलवी का कुआ था। ਅੱਛਾ, ਸਹੀ ਹੋ ਗਿਆ। कुएं तो कई थे। ਹੂੰ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? काड़ी, शिवाड़ी, ਹੂੰ। जराऊ, ਅੱਛਾ। हाँ। ਨਾਨਕੇ ਕਿੱਥੇ ਸੀ? नाम के कड़ियाली थे, नूरपुर। ਅੱਛਾ, ਨੂਰਨਪੁਰ 'ਚ ਹੀ? हाँ ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਇਹ ਜਿਹੜੇ ਪਿੰਡ ਸੀ ਤੁਹਾਡਾ, ਇਹਦੇ ਵਿੱਚ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਹੈ ਸਨ? है। ਕਿੰਨੇ ਕੁ ਘਰ ਸਨ ਸਿੱਖਾਂ ਹਿੰਦੂਆਂ ਦੇ? घर थे 10 थे, हिंदुओं के थे। ਅੱਛਾ, 10 ਹਿੰਦੂਆਂ ਦੇ ਸੀ। हाँ ਹੂੰ। फकीरों के थे, ਅੱਛਾ खातियों के थे। ਅੱਛਾ। ਕੋਈ ਨਾਂ ਯਾਦ ਨੇ ਹਿੰਦੂਆਂ ਦੇ? हाँ ਦੱਸੋ ਕੀ ਨਾਂ ਸਨ? मंगलिया। ਮੰਗਲੀਆ? हाँ ਹੂੰ। रतिया कई थे। ਅੱਛਾ, ਰਤੀਆ। हाँ चमार भी थे, ਚਮਾਰਾਂ ਦਾ ਕੀ ਨਾਂ ਸਨ? चमारों का रतिया। ਅੱਛਾ, ਰਤੀਆ ਸੀ। हाँ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਜਦੋਂ ਸਿੱਖ ਜਾਂ ਮੁਸਲਮਾਨ, ਜਦੋਂ ਹਿੰਦੂ ਇਕੱਠੇ ਰਹਿੰਦੇ ਸੀ, हाँ ਉਦੋਂ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ नहीं ਆਪਸ 'ਚ? नहीं, ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ? चंगा भला रहन से, ਪਿਆਰ ਮੁਹੱਬਤ ਨਾਲ ਹੀ ਰਹਿੰਦੇ प्यार ਸੀ? मोहब्बत से। ਅੱਛਾ ਅੱਛਾ। हिंदू जो मुसलमानों की इमदाद कर रहे थे। ਹਿੰਦੂ? हाँ ਅੱਛਾ, ਮਦਦ ਕਰਦੇ ਸੀ? हमारे गांव के ਹੂੰ। गए लोग लड़ रहे थे। ਅੱਛਾ, ਚਲੋ ਉਹ ਵੀ ਤੁਹਾਨੂੰ ਪੁੱਛਾਂਗੇ। हाँ ਥੋੜ੍ਹੀਆਂ ਪਿੰਡ ਦੀਆਂ ਗੱਲਾਂ ਪੁੱਛ ਲਈਏ। ਹਾਂ। ਤੁਹਾਡੇ ਪਿੰਡ ਦੇ ਵਿੱਚ ਹਾਂ। ਜਿਹੜੀ ਜ਼ਮੀਨ ਸੀ, ਉੱਥੇ ਫਸਲਾਂ ਕਿਹੜੀਆਂ ਜ਼ਿਆਦਾ ਹੁੰਦੀਆਂ ਸੀ? बाजरा, ਹੂੰ। बाजरा, छोले, ਅੱਛਾ, ਬਾਜਰਾ। छोले। ਅੱਛਾ, ਬਾਜਰਾ, ਛੋਲੇ, हाँ ਇਹ ਜ਼ਿਆਦਾ ਹੁੰਦੇ ਸੀ? हाँ ਸਹੀ ਹੋ ਗਿਆ। ਪਤਾ ਕੋਈ ਆਪਣੇ ਜ਼ਮੀਨ ਦੇ ਬਾਰੇ, ਕਿਹੜੇ ਪੰਨੇ ਸੀ ਪਿੰਡ ਦੇ ਤੁਹਾਡੀ ਜ਼ਮੀਨ? जमीन थोड़ी थोड़ी चार पास थी। ਚਾਰੇ ਪਾਸੇ हाँ ਖੂਹ ਲੱਗਾ ਸੀ ਕੋਈ ਤੁਹਾਡੀ ਜ਼ਮੀਨ 'ਚ? कुआ था, ਕੋਈ ਕੀ ਨਾਂ ਸੀ ਤੁਹਾਡੇ ਜ਼ਮੀਨ ਦੇ? मीठिएगा। ਮੇਥੀਏਗਾ? हाँ ਅੱਛਾ 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 ਅੱਛਾ। ਤੇ ਦਰਖਤ ਵੀ ਲੱਗੇ ਹੁੰਦੇ ਸੀ ਪਿੰਡ ਦੇ ਵਿੱਚ, ਫਲਾਂ ਵਾਲੇ, नहीं, ਬੋਰਡ ਵਗੈਰਾ? बोर्ड थे। ਅੱਛਾ, ਬੋਰਡ ਹੈਗਾ ਸੀ। हाँ ਉਹ ਕਿਹੜੀ ਜਗ੍ਹਾ ਤੇ ਸੀ? मीठे कुएं पे। ਅੱਛਾ, ਸਹੀ ਹੋ ਗਿਆ। ਮਾਲ ਡੰਗਰ ਆਪਣਾ ਪਿੰਡ ਦੇ ਵਿੱਚ ਹੀ ਹੁੰਦਾ ਸੀ ਕਿ ਬਾਹਰ ਡੇਰਿਆਂ ਤੇ? बाहर ਹਾਂਜੀ। बाहर ਅੱਛਾ, ਬਾਹਰ ਡੇਰਿਆਂ ਤੇ ਸੀ। ਠੀਕ ਹੋ ਗਿਆ। ਤੇ ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? नहीं, ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? मानसर ਤੁਸੀਂ ਪੜ੍ਹਦੇ ਰਹੇ ਹੋ? नहीं। ਅੱਛਾ, ਨਹੀਂ ਪੜ੍ਹਦੇ ਰਹੇ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, ਉਸ ਵੇਲੇ ਕਿਸ ਤਰ੍ਹਾਂ ਪਤਾ ਚੱਲਿਆ ਤੁਹਾਨੂੰ ਕਿ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਨੂੰ ਇੱਥੋਂ ਜਾਣਾ ਪੈਣਾ ਸਾਨੂੰ? हिंदू कहते जी ਹੂੰ। पाकिस्तान थोड़ा बन गया तो उत्थे जाओ। ਅੱਛਾ, 3-4 बार लड़ाई हुई है, 3-4 दिन? 4-5 बार हुई है। 4-5 वारी? हाँ अच्छा। वो भजते रहे, भजा दे उनको। एक उन्होंने शाम को मशवरा करा, और सारी जनानियों के मम्मी काट दिए मुसलमानों ने, वो सारे के फिर गए। ਅੱਛਾ, ਉਹਨਾਂ ਨੇ ਮਸ਼ਵਰਾ ਕੀਤਾ ਕਿ ਇਹ ਔਰਤਾਂ ਦੇ ਦੂਸਰਾ ਪਸਤਾਨ ਕੱਟ ਦਿੱਤੇ? हाँ ਹੂੰ। फिर रात वो चढ़ गए। ਅੱਛਾ, ਤੁਹਾਡੇ ਉੱਤੇ ਚੜ ਗਏ? हाँ रात है, ਜੱਥਾ ਪਿਆ? जथा प्यार चारों पासे घेर दिए। ਕਿਹੜੇ ਕਿਹੜੇ ਪਿੰਡਾਂ ਦੇ ਸੀ ਉਹ ਲੋਕ? वो 12-12, 24-24 कोस के थे। ਅੱਛਾ, ਦੂਰੋਂ ਆਉਂਦੇ ਸੀ? दूर आते थे, ਅੱਛਾ। नेड़े के भी थे। ਹੂੰ। नेड़े वालों ने उत्थे रौला पाया, ਅੱਛਾ, हमें तंग कर रखा इन्होंने। ਲੇਕਿन ਤੁਸੀਂ ਤੰਗ ਨਹੀਂ ਸੀ ਕੀਤਾ? नहीं, ਹੂੰ। तंग नहीं किया। ਅੱਛਾ, ਉਹਨਾਂ ਨੇ वैसे ही अफवाह डाई? अफवाह उड़ाई। हूँ। वो चार पास द्वार पिंड के बैठ गए। अच्छा। वो आखन लगे यार बांग बे पैंगे इन्हों कोई तो नमाज पढ़ते होने। अच्छा, सुबह अजान टाइम? हाँ, हूँ। कोई मस्जिद में होंगे, कोई सुबह पड़ा होगा, फिर पढ़ जाएंगे। हूँ। एक अलियास था इशाक का बाप, अच्छा। वो सनाल्ला का चाचा, अच्छा। वो गया ऊँट लैन, रूढ़ी सटनी थी। अच्छा। उनने क्या पिंड पर पिंड चढ़ गए, चार पास घेर रखा, उठ जाओ।
ਅੱਛਾ ਉੱਠ ਗਏ, ਫਿਰ ਲੜਾਈ ਹੋਣ ਲੱਗੀ ਬੇਵਾ। ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਲੜਾਈ ਸ਼ੁਰੂ ਹੋਈ ਹੈ? हवेली में थे। ਅੱਛਾ ਹਵੇਲੀ 'ਚ ਸੀ। हाँ, ਹੂੰ बाहर निकल के देखा तो लड़ाई हो गई। ਅੱਛਾ ਉਹ ਗੋਲੀਆਂ ਮਾਰਦੇ ਸੀ ਕਿ ਤਲਵਾਰਾਂ ਬਰਛੀਆਂ ਨਾਲ ਹੀ? पहले तो हुई डीमो नाल, ਅੱਛਾ फिर हुई बच्चों नाल, ਹੂੰ फिर बंदूकें चली। ਅੱਛਾ ਬੰਦੂਕਾਂ ਵੀ ਚਲੀਆਂ। हाँ, ਤੇ ਤੁਸੀਂ ਉਸ ਟਾਈਮ ਕਿੱਥੇ ਲੁਕੇ ਸੀ? साड़ी हवेली थी बड़ी सारी। ਅੱਛਾ हाँ, उसमें जमा हो गए थे। ਅੱਛਾ ਉੱਥੇ ਜਮਾ ਹੋ ਗਏ ਸੀ। ਤੇ ਔਰਤਾਂ ਜਿਹੜੀਆਂ ਸੀ उसी में जमा थी ਸਾਰੀਆਂ? सारियाँ। ਹੂੰ मकान बहुत बड़ा था, ਅੱਛਾ 6 मकान थे। ਹੂੰ कोई 6 कनाली में का मकान था, वो ਅੱਛਾ 6 ਕਨਾਲਾਂ ਦੇ ਵਿੱਚ ਮਕਾਨ ਸੀ। पक्का मकान था, उसका ईंटों का और चूने का, ਅੱਛਾ पत्थरों का चूने का था। ਹੂੰ ਫਿਰ ਤੁਸੀਂ ਉੱਥੇ ਕਿੰਨੀ ਦੇਰ ਬੈਠੇ ਰਹੇ? सारे दिन बैठे रहे। ਅੱਛਾ फिर मुसलिम लीग की दरखास्त दी, मुसलिम लीग ला ट्रक में काट गए। ਤੇ ਲੜਾਈ ਜਦੋਂ ਹੁੰਦੀ ਰਹੀ हाँ, ਉਦੋਂ ਤੁਹਾਡੇ ਪਿੰਡ ਦੇ ਲੋਕ ਮਰੇ ਵੀ? मरे ਕੌਣ ਮਰਿਆ ਤੁਹਾਡਾ? मोहम्मद उमर, उमराव, ਹੂੰ फिर वो मोहम्मद नबी, ਅੱਛਾ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕੌਣ ਮਰਿਆ? रिश्तेदार में वो उमराव, वो मोहम्मद नबी, ਨੇ ਕੀ ਲੱਗਦੇ ਸੀ ਤੁਹਾਡੇ ਆ? मामे। ਅੱਛਾ मामे। हाँ, ਤੇ ਤੁਹਾਡੇ ਵਾਲਦ ਸਾਹਿਬ ਵੀ ਲੜੇ ਸੀ? वो पीछे मरे हुए, उन्होंने कहा फिर बसेगा पिंड, ਹਾਂਜੀ फिर बसाएंगे पिंड। ਅੱਛਾ ਤੁਹਾਡੇ ਵਾਲਦ ਸਾਹਿਬ ਨੇ ਕਿਹਾ हाँ, ਕਿ ਦੁਬਾਰਾ ਪਿੰਡ ਵਸਾਉਣਾ ਹੈ। हाँ, ਜਦੋਂ ਨਿਕਲ ਕੇ ਚਲੇ ਗਏ ਸੀ ਉਦੋਂ? हाँ, आ गए थे फिर वो वापिस आ गए थे दिल्ली। ਅੱਛਾ ਚਲੋ ਥੋੜਾ ਇਹ ਦੱਸੋ ਨਾ ਕਿ ਜਦੋਂ ਤੁਸੀਂ ਦੱਸਿਆ ਕਿ ਹਮਲਾ ਹੋ ਰਿਹਾ ਸੀ, हाँ, ਬੰਦੇ ਵਾਵਾ ਮਰੇ, हाँ, ਉਹਨਾਂ ਦੇ ਵੀ ਮਰੇ, ਤੁਹਾਡੇ ਵੀ ਮਰੇ, ਉਸ ਤੋਂ ਬਾਅਦ ਫਿਰ ਕਿੰਨੀ ਦੇਰ ਲੜਾਈ ਚੱਲਦੀ ਰਹੀ? लड़ाई जो दोपहर सवेरे से दोपहर खत्म हो गई थी। ਅੱਛਾ 12 ਦੁਪਹਿਰੇ ਖਤਮ ਹੋ ਗਈ ਸੀ। ਹਾਂ। ਉਹ ਹਮਲੇ ਕਰਨ ਵਾਲੇ ਚਲੇ ਗਏ ਸੀ? चले गए थे। ਅੱਛਾ हाँ, ਫਿਰ ਜਿਹੜੇ ਮਰੇ ਸੀ ਉਹਨਾਂ ਨੂੰ ਫਿਰ ਦਫਨਾਇਆ, ਜਨਾਜ਼ਾ ਵਗੈਰਾ ਪੜਵਾਇਆ ਉਹਨਾਂ ਦਾ? दफना ਹੂੰ दफना ਹੂੰ उन्होंने कहा मेवा चढ़ गई है, ਅੱਛਾ वो भज गए फिर। ਅੱਛਾ 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 अब मैं वो आ गए, ਮਿਊ ਜਿਹੜੇ ਸੀ ਆਲੇ ਦੁਆਲੇ ਪਿੰਡਾਂ 'ਚ ਰਹਿੰਦੇ ਸੀ? पहाड़ पर रहे थे, ਅੱਛਾ ਪਹਾੜ ਤੋਂ ਪਰਲੇ ਪਾਸੇ पहाड़ पर। ਉਹ ਆਏ ਸੀ ਤੁਹਾਡੀ ਮਦਦ ਵਾਸਤੇ? उन्होंने गोली चलाई थी आके पहाड़ में। ਅੱਛਾ ਗੋਲੀ ਚਲਾਈ ਸੀ? हाँ, ਵਾਹ ਜੀ ਵਾਹ कोई ਸਹੀ। ताई तो भजे जी वो। ਹੂੰ अभी उन्होंने क्या भजना नहीं, अभी फिर आके बदल गए। ਅੱਛਾ 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 ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿੱਥੇ ਗਏ ਪਿੰਡ ਛੱਡ ਕੇ? दिल्ली। ਉਸ ਕਿਹੜਾ ਟਾਈਮ ਸੀ ਜਦੋਂ ਨਿਕਲੇ ਸੀ ਪਿੰਡੋਂ? 4 बज गए थे, ਸ਼ਾਮ ਨੂੰ 4 ਵਜੇ? ਹਾਂ। ਉਸੇ ਦਿਨ ਨਿਕਲ ਗਏ ਸੀ? उसी दिन निकल गए। ਅੱਛਾ हाँ, ਦਿੱਲੀ ਫਿਰ ਕਿਹੜੀ ਜਗ੍ਹਾ ਤੇ ਜਾ ਕੇ ਬੈਠੇ ਸੀ? बिल्ली मारा मोहल्ले, ਹਾਂਜੀ बिल्ली मारा मोहल्ले। ਬਿੱਲੀ ਵਾਰਾ हाँ, मोहल्ले। ਮੋਹल्ले? हाँ, ਹੂੰ वो पत्ती थी, ਅੱਛਾ ਉੱਥੇ ਬੈਠੇ ਸੀ ਜਾ उनसे ਕੇ? बैठे। ਕੈਂਪ ਲੱਗਾ ਸੀ? हाँ, बड़ा सारा कैंप था। ਹੂੰ ਸਹੀ 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 ਸਹੀ। ਉੱਥੇ ਫਿਰ ਕਿੰਨੇ ਦਿਨ ਬੈਠੇ ਰਹੇ? उतने महीने रहे। 1 ਮਹੀਨਾ? हाँ, ਕੀ ਮਿਲਦਾ ਸੀ ਖਾਣ ਨੂੰ? खान में रोटी देती थी। ਅੱਛਾ ਤੇ ਉੱਥੋਂ ਫਿਰ ਦਿੱਲੀੋਂ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ? कोई तो आगे, कोई वही दिल्ली में रह गए, ਹੂੰ कोई वहाँ चले गए, लिए वहाँ ਹਾਂਜੀ यूपी सूपी चले गए, ਅੱਛਾ ਯੂਪੀ 'ਚ ਚਲੇ ਗਏ? ਹੂੰ कोई आ गए। ਤੁਹਾਡੇ ਰਿਸ਼ਤੇਦਾਰ ਵੀ ਯੂਪੀ 'ਚ ਚਲੇ ਗਏ ਸੀ? नहीं, ਹੂੰ सारी रिश्तेदारी नहीं थी। ਅੱਛਾ ਪਿੰਡ ਦੇ ਵਿੱਚ ਹੀ ਸੀ? हाँ, ਤੁਸੀਂ ਦਿੱਲੀੋਂ ਸਿੱਧੇ ਟ੍ਰੇਨ 'ਚ ਆਏ ਸੀ ਕਿ ਪੈਦਲ? ट्रेन में। ਅੱਛਾ ਟ੍ਰੇਨ 'ਚ। ਟ੍ਰੇਨ ਦੇ ਵਿੱਚ ਤਾਂ ਨਹੀਂ ਹਮਲਾ ਹੋਇਆ ਕੋਈ? नहीं, ਅੱਛਾ नहीं ਹੋਇਆ। 3 दिन तक खड़ी रही रास्ते में। अच्छा उसने क्या, जो पाकिस्तान से सबूत थी आ गई तो चले जाओगे, नहीं तुम इनका तो। अच्छा ਤੁਸੀਂ ਟ੍ਰੇਨ ਦੇ ਵਿੱਚ ਹੀ ਬੈਠੇ ਰਹੇ? हाँ, ਹੂੰ 3 दिन तक बैठे रहे धूम में। ਕਿੰਨੀ ਕੁ ਆਵਾਮ ਸੀ ਟ੍ਰੇਨ ਦੇ ਵਿੱਚ ਜਦੋਂ ਤੁਸੀਂ ਬੈਠੇ ਸੀ? वाह माम थी, ਅੱਛਾ ਭਰੀ ਪਈ ਸੀ? भरी भरी। ਤੇ ਤੁਹਾਡੇ ਵਾਲਦ ਸਾਹਿਬ ਫਿਰ ਦਿੱਲੀੋਂ ਕਿਸ ਤਰ੍ਹਾਂ ਪਿੰਡ ਵਾਪਸ ਚਲੇ ਗਏ? छावनी गए, छावनी से फिर नौनपुर गए। 5-6 आदमी थे, 6। ਤੁਹਾਨੂੰ ਕੀ ਦੱਸ ਕੇ ਗਏ ਸੀ? पिंड बसेगा फिर। ਅੱਛਾ ਤੁਹਾਨੂੰ ਇਹ ਹੀ ਦੱਸਿਆ ਕਿ ਪਿੰਡ ਵਸਾਵਾਂਗੇ ਦੁਬਾਰਾ? ਹੂੰ ਅਸਲਾ ਹੈਗਾ ਸੀ ਇਹਨਾਂ ਦੇ ਕੋਲ? असला नहीं था। ਅੱਛਾ ਵੈਸੇ ਹੀ ਚਲੇ ਗਏ? हाँ, ਹੂੰ साढ़े को असला बड़ा सी। ਹੈਗਾ ਸੀ ਅਸਲਾ? ਹਾਂ। ਅੱਛਾ
पहले था, फिर दबा दबू दिया था। ਅੱਛਾ हाँ, ਤੇ ਫਿਰ ਜਦੋਂ ਪਿੰਡ ਗਏ ਤੇ ਪਿੰਡੋਂ ਕੋਈ ਤਲਾਹ ਆਈ ਕੀ ਬਣਿਆ ਉਹਨਾਂ ਦੇ ਨਾਲ? कोई पता नहीं। ਪਤਾ ਹੀ ਨਹੀਂ ਲੱਗਿਆ। नहीं। ਉਹ ਛਿਆਂ ਦੇ ਛਿਆਂ ਦਾ। हाँ, ਅੱਛਾ 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 ਅੱਛਾ। एक भजिया था, उन्हें कहा मारे गए सारे। ਅੱਛਾ ਉਹ ਇੱਕ ਭੱਜ ਗਿਆ ਸੀ, हाँ, ਉਹਨੇ ਦੱਸ ਦਿੱਤਾ ਮਾਰੇ ਗਏ, मारे गए, ਪਿੰਡ ਦੇ ਵਿੱਚ ਪਹੁੰਚ ਗਏ ਸੀ। पहुंच गए। ਹੂੰ वे बंदे नहीं पाए हम्म। जब पीछे मरे, अच्छा उन्हें कोई वो नहीं, कुएं में गिरे, अल्लाह को पता वैसे पड़े रहे। अच्छा हाँ, ਜਦੋਂ ਪਾਕਿਸਤਾਨ ਪਹੁੰਚੇ ਹੋ ਇੱਥੇ ਆ ਕੇ ਕਿਸ ਤਰ੍ਹਾਂ ਗੁਜ਼ਾਰਾ ਕੀਤਾ? भूखे पिछाड़ में ਹੂੰ आधे भूखे रह रहे। अच्छा हाँ, मजदूरियां करते रहे? मंजूरियाँ करते रहे, कभी रोटी मिल जाती कभी नहीं मिले। ओए होए होए सही 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 सही। ਤੇ ਹੁਣ ਕਦੀ ਪਿੰਡ ਯਾਦ ਆਇਆ ਆਪਣਾ? याद तो आवे। ਅੱਛਾ ਆਉਂਦਾ ਯਾਦ? हाँ, ਦੇਖਣ ਨੂੰ ਦਿਲ ਕਰਦਾ? हाँ, ਅੱਜ ਵੀ ਪਿੰਡ ਨਾਲ ਪਿਆਰ ਹੈ? प्यार है। ਹਾਏ ਹਾਲਾਂਕਿ ਇੰਨੀ ਕਤਲੋਗਾਰਤ ਵੇਖੀ हाँ, ਲੇਕਿਨ ਪਿੰਡ ਨਹੀਂ ਭੁੱਲਦਾ। हाँ, यही नहीं बोल। ਕੀ ਦੇਖਣ ਨੂੰ ਦਿਲ ਕਰਦਾ ਪਿੰਡ ਦਾ? भाई हाल यही है कि फिर थोड़ा ਹੂੰ ਉਹ ਆਪਣੇ ਘਰ ਉਹ ਆਪਣੀ ਮਸਜਿਦ ਵੇਖਣ ਨੂੰ ਦਿਲ ਕਰਦਾ ਹੋਣਾ, ਆਪਣੇ ਉਹ ਖੇਤ ਦੇਖਣ ਨੂੰ ਦਿਲ ਕਰਦਾ ਹੋਣਾ। मस्जिद तक भी ढा दिया अब। ਸਹੀ 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 ਸਹੀ। ਕਦੀ ਵਾਪਸ ਮੁੜ ਕੇ ਗਏ ਪਿੰਡ ਕੋਈ ਬੰਦਾ ਤੁਹਾਡੇ ਵਿੱਚੋਂ? गए ਕੌਣ ਗਿਆ ਸੀ? सदीक, ਅੱਛਾ फतेहाब, ਅੱਛਾ जामू, ਅੱਛਾ ਪਿੰਡ ਗਏ ਸਨ। पिंड गए थे। ਇਹ ਕੀ ਕਰਨ ਗਏ ਸਨ? पिंड देखने ही गए थे और क्या। ਅੱਛਾ ਕੀ ਦੱਸਦੇ ਫਿਰ ਪਿੰਡ ਵੇਖ ਕੇ ਆਏ ਜਦੋਂ? उनने क्या लगा, बड़ी इज्जत करी उन्होंने। क्या लगा वो भाई लड़ाई खोर थे जब, अब नहीं, अच्छा अब नहीं है? अब नहीं। अच्छा क्या जब इंतकाम लेना पड़े था हिंदू मुसलमान का, अब नहीं, अब याद आ रहा है। ਅੱਛਾ ਯਾਦ ਆਵੇ। हाँ, ਅੱਛਾ ਬਾਬਾ ਜੀ ਉਹਨਾਂ ਨੇ ਦੱਸਿਆ ਤੁਹਾਡੇ ਮਕਾਨ ਉਂਝ ਹੀ ਖੜੇ ਨੇ ਕਿ ਟੁੱਟ ਗਏ ਨੇ? टूट गए। ਅੱਛਾ ਟੱਟ ਗਏ ਨੇ ਸਾਰੇ ਮਕਾਨ? टूट गए, अब टूटे हैं। ਅੱਛਾ ਅੱਛਾ ਅੱਛਾ। ਕਿਹੜੇ ਇਲਾਕੇ ਦੇ ਲੋਕ ਆ ਕੇ ਬੈਠੇ ਨੇ ਉੱਥੇ? कहीं वो कोट सुल्तान उड़ी का। ਕੋਟ ਸੁਲਤਾਨ ਦੇ? हाँ, ਅੱਛਾ 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 ਉੱਥੋਂ ਦੇ ਨੇ। हाँ, ਸਹੀ ਹੋ ਗਿਆ ਜੀ ਸਹੀ ਹੋ ਗਿਆ। ਉਹ ਜਿਹੜੇ ਹਿੰਦੂਆਂ ਨੇ ਤੁਹਾਡੀ ਮਦਦ ਕੀਤੀ ਸੀ ਹਾਂ। ਉਹਦੇ ਬਾਰੇ ਦੱਸੋ, ਉਹਨਾਂ ਨੇ ਕਿਸ ਤਰ੍ਹਾਂ ਮਦਦ ਕੀਤੀ ਸੀ ਤੁਹਾਡੀ? वह मिलिट्री गई, ਹੂੰ उन्होंने कहा ये मुसलमान है, इन्हें मार दे। अच्छा उसने क्या कहने लगा, मैं गंगा जल की कसम उठा रहा हूँ, अच्छा हमारे पिंड में कोई मांगी धार नहीं। ਅੱਛਾ ਉਹਨੇ ਕਿਹਾ ਕੋਈ ਮਾਰ ਧਾਰ ਨਹੀਂ ਕਰਨੀ। हाँ, ਕਿਹੜਾ ਬੰਦਾ ਸੀ ਉਹ ਹਿੰਦੂਆਂ ਦਾ? वो मंगलिया, ਹਾਂਜੀ मंगलिया। ਮੰਗਲੀ ਆ? हाँ, ਅੱਛਾ ਹਿੰਦੂ ਸੀ ਹੈ। हिंदू ਉਹਨੇ ਫਿਰ ਹਮਲਾ ਨਹੀਂ ਕਰਨ ਦਿੱਤਾ ਤੁਹਾਡੇ ਪਿੰਡ ਤੇ? नहीं। सही सही सही। उन्होंने कहा इनकी पीर इमदाद करे। हम्म। एक पीर था हमारे पहाड़ी पे। पहाड़ी च पीर सी? पीर। मेला लगता सी? हाँ मेला लगे था। अच्छा वो भी जानते सी, हिंदू भी जानते सी, तुसी भी जानते सी? अब हम भी जानते, वे भी जानते। अच्छा मनते सी वो भी बुजुर्गां नूं? सही सही सही। अब भी मनना है। अच्छा अभी भी मनने? अब भी मनना है। की नाम सी दरबार शरीफ दा? उसका पहाड़ी वाला पीर कहते। पहाड़ी वाला पीर। हाँ। मेले दे विच की कुछ हुंदा सी उदों? मेले में यही था, मेला भरना ना, हर एक चीज बिके थी वहाँ। अच्छा कबड्डी वगैरह भी होंदी, घोल वगैरह? हो गया। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ ਸੀ? होया। ਕੀ ਨਾਂ ਸੀ ਉਹਨਾਂ ਦਾ? समूह। ਸੰਮੂ। हाँ। ਅੱਛਾ 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 ਸਹੀ ਸਹੀ ਸਹੀ। ਤੁਹਾਡੇ ਕੋਈ ਹਿੰਦੂਆਂ ਦੇ ਯਾਰ ਬੇਲੀ ਨਹੀਂ ਸੀ ਹੈ ਜਿਹੜੇ ਤੁਹਾਡੇ ਨਾਲ ਖੇਲਦੇ ਸੀ ਜਾਂ ਤੁਹਾਡੇ ਕੰਮ-ਕੁਮ ਕਰਦੇ ਸੀ? थे। ਕੋਈ ਨਾਂ ਯਾਦ ਹੈ ਦੱਸੋ? भूल गए। ਅੱਛਾ ਭੁੱਲ ਗਏ ਨੇ। हाँ। ਸਹੀ ਸਹੀ ਸਹੀ। ਤੇ ਵਿਆਹ ਸ਼ਾਦੀਆਂ 'ਚ ਆਉਣ ਜਾਣ ਹੁੰਦਾ ਸੀ ਉਹਨਾਂ ਦਾ? ਹੁੰਦਾ ਜੀ। ਤੁਸੀਂ ਵੀ ਜਾਂਦੇ ਸੀ ਉਹਨਾਂ ਦੇ ਵਿਆਹਾਂ ਤੇ? जी जानते हैं। बनियों पर लिखा हुआ था, बनिए खतरी भी थे। अच्छा खतरी भी थी? हाँ, खतरियों पर लिखा हुआ था एक चौकड़ी लड्डू अच्छा और जलेबी। अच्छा वो दे थे। ਚਲੋ ਜੀ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਹਾਨੂੰ ਜੋ ਯਾਦ ਸੀ ਤੁਸੀਂ ਦੱਸਿਆ। ਉਂਝ ਕੋਸ਼ਿਸ਼ ਕਰਾਂਗੇ ਪਿੰਡ ਵਿਖਾਉਣ ਦੀ ਤੁਹਾਨੂੰ ਕਿ ਉੱਥੇ ਦੇ ਲੋਕ ਜਿਹੜੇ ਨੇ ਵੀਡੀਓ ਵੇਖਦੇ ਹੋਣ ਤੁਹਾਨੂੰ ਪਿੰਡ ਦੀ ਵੀਡੀਓ ਬਣਾ ਕੇ ਭੇਜ ਦੇਣ ਤੇ ਜੇ ਕੋਈ ਤੁਹਾਡਾ ਜਾਣਨ ਵਾਲਾ ਹੋਵੇ ਤੁਹਾਡੇ ਨਾਲ ਗੱਲ ਕਰਵਾ ਦਈਏ ਉਹਨਾਂ ਦੀ।
ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।